ਲੋ ਜੰਜਮ ਜੀ ਅਗਲੇ ਸੈਸ਼ਨ ਨਾਲ ਚੱਲੀਏ, ਅਗਲੇ ਸੈਗਮੈਂਟ ਨਾਲ। ਜਿਵੇਂ ਸਭ ਦੋਸਤਾਂ ਨੂੰ ਸਸਪੈਂਸ ਸੀ ਕਿ ਗਾਇਕ ਅੱਜ ਕਿਹੜੇ ਆਏ ਨੇ, ਆਪਾਂ ਗਾਇਕਾਂ ਨੂੰ ਬੁਲਾਈਏ, ਫਿਰ ਆਪਾਂ ਟੋਰੀਏ ਗੱਲ ਲਗਾ। ਲੋ ਜੀ ਦੋਸਤੋ, ਸਾਡੇ ਕੋਲ ਅੱਜ ਬਹੁਤ ਵਧੀਆ ਗਾਇਕ ਇੱਥੇ ਆਪੜੇ ਨੇ ਔਰ ਇਹਨਾਂ ਦੀ ਤਾਰੀਫ ਤੇ ਇੰਝ ਹੀ ਇਹਨਾਂ ਕੋ ਸੂਰਜ ਨੂੰ ਸ਼ੀਸ਼ਾ ਵਿਖਾਉਣ ਲਈ ਗੱਲ ਹੈ। ਖਾਨ ਸਾਹਿਬ, ਗੁਲਾਮ ਅਲੀ ਖਾਨ ਸਾਹਿਬ ਨਾਲ ਉਹ ਜਿਨ੍ਹਾਂ ਲੋਕਾਂ ਨੇ ਕੰਮ ਕੀਤਾ ਤੇ ਉਹ ਬਹੁਤ ਵੱਡੀ ਮੋਹਰ ਹੈ, ਬਹੁਤ ਵੱਡੀ ਸਨਦ ਹੈ। ਔਰ ਉਸਤਾਦ ਮੁਖਤਾਰ ਅਲੀ ਸਾਹਿਬ ਤਬਲਾ ਨਵਾਜ਼, ਜਿਨ੍ਹਾਂ ਨੇ ਪੂਰੇ ਵਰਲਡ ਦੇ ਵਿੱਚ ਨਾਰਵੇ, ਅਮਰੀਕਾ, ਇੰਗਲੈਂਡ, ਉਸਤਾਦ ਨਜ਼ਾਕਤ ਅਲੀ ਸਾਹਿਬ ਨਾਲ, ਉਸਤਾਦ ਗੁਲਾਮ ਅਲੀ ਖਾਨ ਸਾਹਿਬ ਨਾਲ ਔਰ ਉਸਤਾਦ ਹਸਨ ਸਾਦਕ ਸਾਹਿਬ ਨਾਲ ਬਹੁਤ ਵੱਡੇ ਲੋਕਾਂ ਨਾਲ ਤਬਲਾ ਵਜਾਇਆ ਇਹਨਾਂ ਨੇ। ਔਰ ਨਾਲ ਇਹਨਾਂ ਦੇ ਨੂਰੇ ਚਸ਼ਮ ਖਾਨ ਸਾਹਿਬ, ਹਸਨ ਅਬਾਸ ਖਾਨ ਸਾਹਿਬ ਔਰ ਬੜੇ ਵਧੀਆ ਗਾਇਕ ਨੇ। ਔਰ ਫੋਕ ਦੇ ਵਿੱਚ ਉਸਤਾਦ ਗੁਲਾਮ ਅਲੀ ਖਾਨ ਸਾਹਿਬ ਦੇ ਕੋਲ ਸਪੈਸ਼ਲੀ ਉਹਨਾਂ ਦੇ ਪੱਕੇ ਪਿੱਡੇ ਸ਼ਾਗਿਰਦ ਨੇ ਉਹਨਾਂ ਦੇ। ਗੰਡਾ ਬੰਦ ਸ਼ਾਗਿਰਦ, ਗੰਡਾ ਬੰਦ, ਵਾਹ ਵਾਹ ਕੀ ਬਾਤ। ਇਹਨਾਂ ਵਾਸਤੇ ਭਰਪੂਰ ਤਾਲੀਆਂ ਚਾਹੀਦੀਆਂ ਜ਼ਰਾ ਜੀ। ਦੇਖੋ ਜੀ, ਇਹ ਪਿਓ ਪੁੱਤਰਾਂ ਨੇ ਬੜੀ ਦੂਰ ਤੱਕ ਨਾਮ ਪਹੁੰਚਾਇਆ, ਫਿਰ ਏਡੇ ਵੱਡੇ ਨਾਮ ਦੇ ਨਾਲ ਨਾਮ ਜੁੜ ਜਾਣਾ। ਉਸਤਾਦ ਗੁਲਾਮ ਅਲੀ ਸਾਹਿਬ ਦੇ ਨਾਲ ਇਹਨਾਂ ਦਾ ਨਾਮ ਜੁੜਿਆ ਜੀ, ਤੇ ਅਸੀਂ ਇਹਨਾਂ ਨੂੰ ਦੇਖਦੇ ਰਹਿੰਦੇ, ਉਹਨਾਂ ਦੇ ਨਾਲ ਵੀ ਤੁਹਾਨੂੰ ਕਈ ਵਾਰੀ ਦੇਖਿਆ, ਤੇ ਬੜੇ ਵਕਤਾਂ ਦੀ ਗੱਲ ਹੈ ਜੀ ਤੁਹਾਡੀ। ਤੇ ਇਹਨਾਂ ਦੇ ਵਾਲਦ ਸਾਹਿਬ ਜੀ, ਇਹਨਾਂ ਨੂੰ ਉੱਥੋਂ ਸਰਟੀਫਿਕੇਟ ਮਿਲਿਆ ਮਲਕ ਸਾਹਿਬ। ਹਾਂ, ਅੱਛਾ। ਨਾਰਵੇ ਤੋਂ ਤੇ ਡੈਨਮਾਰਕ ਤੋਂ ਉੱਥੋਂ ਸਰਟੀਫਿਕੇਟ ਮਿਲਿਆ ਤਬਲੇ ਦਾ। ਤੇ ਜਿਵੇਂ ਮਲਕ ਸਾਹਿਬ ਦੱਸ ਰਹੇ ਸੀ ਵੀ ਨਜ਼ਾਕਤ ਅਲੀ ਸਾਹਿਬ, ਗੁਲਾਮ ਅਲੀ ਸਾਹਿਬ ਦੇ ਪਿੱਛੇ ਵਜਾਣਾ, ਕੀ ਬਾਤ ਹੈ ਜੀ। ਦੁਨੀਆ ਦੇ ਵੱਡੇ ਨਾਂ ਨੇ। ਔਰ ਸ਼ਾਮ 84 ਦਾ ਇਹ ਖਾਨਵਾਦਾ ਇਹ ਗਾਇਕੀ ਦੇ ਵਿੱਚ ਤੇ ਆਪਣਾ ਮਕਾਮ ਆਪ ਰੱਖਦਾ ਵਾ। ਅੱਛਾ ਜੀ ਮਲਕ ਸਾਹਿਬ, ਟਕੋਰਾ ਕੌਣ ਲੈ ਗਿਆ? ਅੱਛਾ ਪਿਆ ਟਕੋਰਾ। ਅਸੀਂ ਟਕੋਰਾ ਸਵਾਲਾਂ 'ਚ ਤਾਂ ਕਿਸੇ ਨੂੰ ਗਿਆ ਨਹੀਂ, ਤੇ ਸਾਡੇ ਜੀ ਭਰਾ ਉਧਰ ਵੇਖੋ ਸਾਡੀ ਖਿਦਮਤ ਕਰ ਰਹੇ ਜੀ। ਵਾਹ ਜੀ ਵਾਹ। ਚਲੋ ਉਸਤਾਦ ਜੀ ਉੱਥੇ ਚਲੋ। ਟਕੋਰਾ ਜੀ ਸਵਾਲਾਂ ਦੇ ਜਵਾਬਾਂ 'ਚ ਤਾਂ ਅੱਜ ਕਿਸੇ ਨੂੰ ਪਹੁੰਚਿਆ ਨਹੀਂ, ਤੇ ਇਹ ਜਿਹੜੀ ਤੁਸੀਂ ਆਪਣਾ ਪਿਆਰ ਭਰੀ ਚਾਹ ਪਕਾਈ ਹੈ ਨਾ ਜੀ, ਅਸੀਂ ਟਕੋਰਾ ਜੀ ਪਰਵੇਜ਼ ਸਾਹਿਬ ਨੂੰ ਦੰਨੇ। ਤਾੜੀ ਲਾਓ ਜੀ, ਜ਼ਿੰਦਾਬਾਦ। ਵਾਹ ਜੀ। ਲੋ ਜੀ, ਅੰਜਮ ਸਰੋਏ ਦੀ ਮਹਿਮਾਨ ਨਵਾਜ਼ੀ ਅੱਗੇ ਬੜੀ ਮਸ਼ਹੂਰ ਸੀ। ਅੱਜ ਦੇ ਇਸ ਇਕੱਠ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਵੀ ਬਾਕੀ ਤੁਸੀਂ ਵੇਖਿਆ ਸ਼ਾਇਰ ਬੜੇ ਖੂਬਸੂਰਤ ਆਏ ਨੇ, ਦਾਨਸ਼ਵਰ ਬੜੇ ਵਧੀਆ ਆਏ ਸਨ, ਗਾਇਕ ਬੜੇ ਵਧੀਆ ਆਏ ਨੇ ਔਰ ਬੱਚਿਆਂ ਨੇ ਬੜਾ ਵਧੀਆ ਪਰਫਾਰਮ ਕੀਤਾ, ਲੋਕ ਇੰਟਰਟੇਨ ਹੋ ਰਹੇ ਸਨ। ਔਰ ਨਾਲ ਚਾਹ ਨੇ ਚਾਰ ਚੰਨ ਲਾਤੇ ਪ੍ਰੋਗਰਾਮ ਨੂੰ। ਕੀ ਬਾਤ ਹੈ। ਬੜੇ ਉਹ ਕਹਿੰਦੇ ਨੇ ਕਿ ਉਹ ਕੀ ਸੀ ਕਿ ਤੂੰ ਪੀਨਾ ਬੇਢੰਗੀ ਚਾਹ ਤਾਂ ਨਹੀਂ ਤੇਥੋਂ ਮੰਗੀ ਚਾਹ, ਤੇ ਦੋ ਨਸ਼ੇ ਮੈਂ ਰੱਜ ਕੇ ਕਰਦਾ, ਚੰਗੇ ਯਾਰ ਤੇ ਚੰਗੀ ਚਾਹ। ਵਾਹ ਵਾਹ ਵਾਹ। ਔਰ ਬਹੁਤ ਵਧੀਆ ਚਾਹ ਜੀ, ਸਪੈਸ਼ਲ ਪਰਵੇਜ਼ ਭਾਈ ਨੇ ਫਿਰ ਪੂਰਾ ਜਦੋਂ ਦਾ ਪ੍ਰੋਗਰਾਮ ਸ਼ੁਰੂ ਹੋਇਆ ਉਦੋਂ ਦੀ ਚਾਹ ਰੱਖੀ, ਉੱਤੇ ਕੋਲਿਆਂ ਦੀ ਚਾਹ ਪੱਕੀ ਹੈ। ਔਰ ਪਰਵੇਜ਼ ਭਾਈ ਨੂੰ ਟਕੋਰਾ ਭਾਈ ਸਪੈਸ਼ਲੀ ਗਿਫਟ ਗਿਆ ਜੀ। ਕੀ ਬਾਤ ਬਣਦਾ ਸੀ ਜੀ। ਅੱਗ ਦੇ ਅੱਗੇ ਬੈਠੇ ਨੇ ਤਾ ਦੇ ਵਿੱਚ ਜੀ, ਇਹਨਾਂ ਦੀ ਮਿਹਰਬਾਨੀ ਜੀ। ਤੇ ਚਾਹ ਦਾ ਸਵਾਦ ਹੁਣ ਪੀ ਕੇ ਦੱਸਦੇ ਆ, ਤੇ ਹੁਣ ਆਪਾਂ ਗੀਤ ਸੁਣੀਏ। ਇੱਧਰ ਆ ਜੀ। ਸਾਰਿਆਂ ਦੀ ਸਲਾਹ ਦੇ ਨਾਲ ਜੀ ਗੱਲ ਇਹ ਮੁੱਕੀ ਹੈ ਵੀ ਜਦੋਂ ਚਾਹ ਹੱਥਾਂ 'ਚ ਹੁੰਦੀ ਹੈ ਨਾ, ਤੇ ਉਹ ਬੰਦੇ ਕਹਿੰਦੇ ਵੀ ਉਹ ਸਾਡੇ ਕੋਲੋਂ ਫਿਰ ਉੱਦਾਂ ਜਿਹੜਾ ਜਿੱਥੇ ਚੰਗਾ ਲੱਗਦਾ ਉੱਥੇ ਦਾਦ ਨਹੀਂ ਦੇ ਹੁੰਦੀ, ਵੀ ਪਹਿਲਾਂ ਚਾਹ ਪੀ ਲਈਏ ਤਾਂ ਫਿਰ ਗੀਤ ਸ਼ੁਰੂ ਕਰਾਨੇ। ਤੇ ਹੁਣ ਚਾਹ ਹੱਥਾਂ 'ਚ ਆ ਗਈ ਹੈ, ਤੇ ਬਸ 2 ਮਿੰਟ ਤੁਸੀਂ ਬਟਨ ਦੱਬੋ ਜੀ, ਤੇ ਹੁਣੇ ਪੀ ਕੇ ਚਾਹ ਤੇ ਫਿਰ ਚਾਲੂ ਕਰ ਦਿਓ। ਹਾਂਜੀ। बड़ी मशहूर ज़माना आपकी नज़र मेरे उस्ताद जी की गाई हुई गज़ल पहले मैं आपको सुनाऊंगा, बल्कि पंजाबी सूफियाना कलाम है। सूफ़ी कलाम मुस्तफ़ा तबस्सुम साहब ने पंजाबी में इसका तर्जुमा किया है, आपकी खिदमत में पेश कर रहा हूँ। नाल सलूक
दे बोल वे माही, क्या बात है यार। नाल सलूक दे बोल वे माही, असां हां परदेसी पखी, तै दिल भर दे देखण कारण असां बहुत उड़ीकी जद तक सानू तू नजर ना आवें, जद तक सानू सानू जद तक सानू तू नजर ना आवे, थक जावण साडी अखी, गुलाम फरीद ओ कदे भी नहीं मुड़िया, जिन्ना लज़त इश्क दी चखी। शौक दले इतबार तैनू, मेरे शौक दले इतबार तैनू, आजा वेख मेरा इंतजार, आजा मेरे शौक दले इतबार तैनू, मेरे शौक दले इतबार तैनू, आजा वेख मेरा है इंतजार, आजा ऐवें लड़न बहाने लसना सोचना है सितमगार, आजा मेरे शौक दले इतबार तैनू। भावें हिजरत भावें विसाल होवे, वखो वख दोहां दियां लज़तां ने, भावें हिजरत भावें विसाल होवे, वखो वख दोहां दियां लज़तां ने, मेरे सोहणे आजा हजार वारे, आजा प्यारे ते लख वार, आजा मेरे शौक दले इतबार तैनू, आजा वेख मेरा है इंतजार, आजा ऐवें लड़न बहाने सोचना है सितमगार, आजा मेरे शौक दा नहीं इतबार तैनू। तैनू ऐवें रकीब कुरह पाया, तू सादा सादा तैनू ऐवें रकीब कुरह पाया,
आया जे तू मेरे जनाजे ते नहीं आया रात तक दाए तेरी मज़ार राजा नहीं इतबार आजा एक मेरा इंतजार आजा ऐ लड़न बहाने लबना ये सोचना है सितोगार आजा मेरे शौक दा नहीं इतबार तेनू Gama pa ni sa ni pa ma pa gama re ga re sa re ni sa 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 ni ni 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 sa sa ni sa re sa ni sa re sa re ga re ga ma pa da ma pa ga ma re ga sa re ga ma pa da ma pa ga ma re ga sa da ma pa ga ma re ga sa da ma pa ga ma re ga sa सुखी बसरा दे जाना है मेरे गालिब इस जहान अंदर सुखी बसरा दे तू जाना है मेरे गालिब इस जहान अंदर आजा रिंदा दी बज़्म विच आ बैठ जा आजा रिंदा दी बज़्म विच आ बैठ जा इत्थे बैठदे ने खाक सहारे आजा मेरे शौक दा लई इतबार तैनू आजा वेख मेरा इंतज़ार आजा ऐवें लड़न बहाने लबना ये सोचना है सितोगार आजा मेरे शौक दा नहीं इतबार तैनू आजा वेख मेरा इंतज़ार आजा इंतज़ार ਮੈਂ ਨਾ ਜੀ ਦੋ ਬੰਦਿਆਂ ਤੋਂ ਪੁੱਛਣਾ ਜੀ ਮਲਕ ਸਾਹਿਬ ਤੋਂ ਤੇ ਰਾਣਾ ਸਾਹਿਬ ਤੋਂ ਕੀ ਬਾਤ ਆ ਜੀ ਮਲਕ ਸਾਹਿਬ ਦੱਸਿਓ ਵੀ ਤੁਹਾਨੂੰ ਕਿੱਦਾਂ ਦਾ ਲੱਗਿਆ ਜੀ ਯਕੀਨ ਕਰਕੇ ਜਾਣਿਆ ਜੇ ਕੋਈ ਖੁਸ਼ਾਮਦੀ ਗੁਫ਼ਤਗੂ ਨਹੀਂ ਅੱਲਾਹ ਪਾਕ ਇਸ ਬੱਚੇ ਨੂੰ ਬਹੁਤ ਨਵਾਜ਼ੇ ਉਸਤਾਦ ਗੁਲਾਮ ਅਲੀ ਖਾਨ ਸਾਹਿਬ ਨੇ ਯਾਦਾਂ ਤਾਜ਼ਾ ਕਰਤੀਆਂ ਔਰ ਸ਼ਾਇਰੀ ਏਡੀ ਜ਼ਬਰਦਸਤ ਸੀ ਬਾਕੀ ਉਹ ਕਹਿੰਦੇ ਕੁਛ ਇਹੋ ਜਿਹੀਆਂ ਗੱਲਾਂ ਵਾਂ ਕਿ ਮੂੰਹ ਨਾਮ ਹੀ ਕਹੀਏ ਤੇ ਪਤਾ ਲੱਗ ਜਾਂਦਾ ਵਾ ਜਿਸ ਤਰ੍ਹਾਂ ਕਿ ਲੋਕ ਸਰਾਹ ਰਹੇ ਸਨ ਲੋਕ ਮਜ਼ਾ ਲੈ ਰਹੇ ਸਨ ਔਰ ਮੈਂ ਵੇਖਦਾ ਪਿਆ ਸਭ ਦੋਸਤ ਬਹੁਤ ਐਕਸਾਈਟਡ ਸਨ ਔਰ ਬੜਾ ਇਹਦਾ ਗਜ਼ਲ ਦਾ ਸਵਾਦ ਲੈਂਦੇ ਪਏ ਸਨ ਬਹੁਤ ਅੱਛੀ ਗਾਇਕੀ ਔਰ ਨਾਲ ਫਿਰ ਤਬਲਾ ਨਵਾਜ਼ ਸਾਹਿਬ ਨੇ ਕਮਾਲ ਕਰ ਛੱਡੀ ਮੋਤੀ ਪਰੋਜ ਕਹਿੰਦੇ ਸੋਨੇ ਤੇ ਸੁਹਾਗਾ ਪੰਜਾਬੀਆਂ ਦੀ ਮਿਸਾਲ ਇੱਕ ਇਹ ਸੋਨੇ ਤੇ ਸੁਹਾਗਾ ਹੋ ਰਿਹਾ ਜੀ ਫਿਰ ਕੋਈ ਗੱਲ ਆ ਨਾ ਜੀ ਕਿ ਜਿਹੜੇ ਲੋਕਾਂ ਨੇ ਅਸਾਤਜ਼ਾ ਕੋਲ ਉਸਤਾਦਾਂ ਦੇ ਕੋਲੋਂ ਕੰਮ ਸਿੱਖਿਆ ਹੋਏ ਉਹ ਫਿਰ ਕੰਮ ਤੇ ਬੋਲਦਾ ਨਾ ਕਿ ਠੂੰਗਾ ਮਾਰਿਆਂ ਟੱਲੀ ਵਾਂਗ ਖੜਕਣ ਘੜੇ ਜਿਹੜੇ ਉਸਤਾਦਾਂ ਦੇ ਕੜੇ ਹੋਏ ਨੇ ਤੇ ਆਸੀ ਕਿਸੇ ਜਮਾਤੋਂ ਨਹੀਂ ਫੇਲ ਹੁੰਦੇ ਜੋੜਾਂ ਨਾਲ ਜਿਨ੍ਹਾਂ ਕਾਇਦੇ ਪੜੇ ਹੋਏ ਨੇ ਜਿਨ੍ਹਾਂ ਨੇ ਜੋੜਾਂ ਨਾਲ ਕਾਇਦੇ ਪੜੇ ਨੇ ਉਸਤਾਦ ਨੇ ਜੀ ਜ਼ਿੰਦਾਬਾਦ ਰਾਣਾ ਸਾਹਿਬ ਵੀ ਆਪਣੇ ਵਿਚਾਰ ਦੇਣਗੇ ਜ਼ਰੂਰ ਇੱਥੇ ਜੀ ਹਾਂਜੀ ਬਹੁਤ ਖੂਬਸੂਰਤ ਜਿਹੜਾ ਵਾ ਨਾ ਜਿਸ ਤਰ੍ਹਾਂ ਉਹ ਸਮੁੰਦਰ ਦੀ ਪਾਣੀ ਦੀ ਲਹਿਰਾਂ ਦੇ ਉੱਪਰ ਨਹੀਂ ਕੋਈ ਤੈਰ ਰਿਹਾ ਹੁੰਦਾ ਹੈ ਤੇ ਇਸ ਤਰ੍ਹਾਂ ਇਹਨਾਂ ਬਲਕਿ ਸੁਬਹ ਖਰਾਮੀ ਵਾਲਾ ਜਿਹੜਾ ਵਾ ਨਾ ਬਹੁਤ ਮਜ਼ਾ ਕਹਿੰਦੇ ਗਾਣੇ ਵਾਲਾ ਜਿਹੜਾ ਵਾ ਨਾ ਉਹਦਾ ਅਗਰ ਤੁਹਾਨੂੰ ਇਹ ਟਾਈਮ ਦਾ ਨਾ ਪਤਾ ਲੱਗੇ ਵੀ ਕਿੰਨੀ ਦੇਰ ਤੋਂ ਗਾ ਰਿਹਾ ਵਾ ਤੇ ਉਹ ਬਹੁਤ ਅੱਛਾ ਗਾ ਰਿਹਾ ਬਹੁਤ पूछने आते हो हर रोज असीरों के मिजाज पूछने
पूछने आते हो हर रोज असीरों के मिजाज, क्यों नहीं कहते कि जाओ तुम्हें आजाद किया। हम तेरे शहर आए हैं मुसाफिर की तरह, हम तेरे शहर में आए हैं मुसाफिर की तरह, हम तेरे शहर में आए हैं मुसाफिर की तरह। सिर्फ एक बार मुलाकात का मौका दे दे, हम तेरे शहर में आए हैं मुसाफिर की तरह। सिर्फ एक बार मुलाकात का मौका दे दे, हम तेरे शहर में आए हैं मुसाफिर की तरह। मेरी मंजिल है कहाँ, मेरा ठिकाना है कहाँ, सुबह तक तुझसे बिछड़ कर मुझे जाना है कहाँ। सिर्फ दो चार सवालात का मौका दे दे, आए हैं मुसाफिर की तरह। सिर्फ एक बार मुलाकात का मौका दे दे, हम तेरे शहर में आए हैं मुसाफिर की तरह। अपनी आँखों में छुपा रखे हैं जुगनू मैंने, जुगनू मैंने। अपनी आँखों में छुपा रखे जुगनू मैंने, अपनी पलकों पे सजा रखे हैं आंसू मैंने। मेरी आँखों को बरसात का मौका दे दे, हम तेरे शहर आए हैं मुसाफिर की तरह। सिर्फ एक बार मुलाकात का मौका दे दे, हम तेरे शहर आए हैं मुसाफिर की तरह। ला 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 ला।
दर्द मोहब्बत सुन ले, मोहब्बत सुन ले, आज की रात मेरा दर्द मोहब्बत सुन ले। आज की रात मेरा दर्द मोहब्बत सुन ले। कब कपाते हुए हो, क्यों कब कपाते की जरा अफेक्ट है, हाँ, कब कपाते हुए हो की शिकायत सुन ले। आज इजहार ख्यालात का मौका दे दे, हम तेरे शहर मुसाफिर की तरह, सिर्फ एक बार मुलाकात का मौका दे दे, हम तेरे शहर आए हैं मुसाफिर की तरह, मुसाफिर की तरह, मुसाफिर की तरह। ਅਸੀਂ ਖਾਲਸਾ ਸਾਹਿਬ ਤੋਂ ਪੁੱਛਦੇ ਹਾਂ ਜੀ। ਪਹਿਲਾਂ ਅਸੀਂ ਪੰਮੇ ਨੂੰ ਪੁੱਛਦੇ ਹਾਂ ਜੀ। ਪੰਮਾ ਜੀ ਕਿੱਦਾਂ? बहुत प्यारा गाया जी माशाल्लाह, अखीर हो गई जी। ਅੱਛਾ अब बहुत स्वाद आया जी माशाल्लाह। ਇਦਾਂ ਜਿਵੇਂ ਉਸਤਾਦ ਗੁਲਾਮ ਅਲੀ मैं कह रहा हूँ बिल्कुल ही में है जी। ਵਾਹ ਵਾਹ ਕੀ ਬਾਤ ਹੈ। ਹਾਂਜੀ ਖਾਲਸਾ ਸਾਹਿਬ। ਮੈਂ ਕਹਿੰਦਾ ਸਰੋਇਆ ਸਾਹਿਬ ਬੋਲਣ ਵਾਲੀ ਤਾਂ ਗੁੰਜਾਇਸ਼ ਕੋਈ ਨਹੀਂ। ਵਾਹ ਵਾਹ ਫਿਰ ਰਹਿਣ ਦੋ ਰੰਗ ਦਿਓ। ਨਹੀਂ ਫਿਰ ਵੀ ਬੋਲਣਾ ਪੈਣਾ ਜੀ। ਵੀ ਗੱਲ ਇਹ ਹੈ, ਮੈਂ ਇੱਕ ਗੱਲ ਕਰੂੰਗਾ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਵੀ ਗਾਉਣ ਵੀ ਤੇ ਵਜਾਉਣ ਵੀ ਬਹੁਤ ਸੋਹਣਾ, ਦੋਨੇ ਹੀ ਠੀਕ ਹੈ, ਇੱਕ ਦੂਜੇ ਦੇ ਨਾਲ ਨਾ ਜੀ ਇੰਝ ਜੁੜੇ ਹੋਏ ਆ ਨਾ। ਤੇ ਦੂਜੀ ਗੱਲ ਮੈਂ ਇੱਕ ਜ਼ਿਮੀਂਦਾਰ ਦੇ ਹਿਸਾਬ ਨਾਲ ਮਿਸਾਲ ਦਊਂਗਾ ਇਹਦੇ ਤੇ ਵੀ, ਦਿਓ ਵੀ ਅਸੀਂ ਆਪਣੇ ਨਾ ਜਿਹੜੇ ਸਾਡੀ ਖੇਤੀ ਦੇ ਵਿੱਚ ਨਾ ਹਾਈਬ੍ਰਿਡ ਬੀਜਾਂ ਦਾ ਨਾ ਉਹ ਹੋ ਗਿਆ ਹੋਇਆ, ਵੀ ਅਸੀਂ ਆਪਣੇ ਦੇਸੀ ਬੀਜ ਮੁਕਾ ਲਏ ਆ। ਠੀਕ ਆ, ਇਹ ਸਾਡੇ ਦੇਸੀ ਬੀਜ ਆ ਤੇ ਮੈਂ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਵੀ ਤੇ ਜਿੰਨੇ ਵੀ ਇੱਥੇ ਬੈਠੇ ਆ, ਇਹ ਸਾਡੇ ਦੇਸੀ ਬੀਜਾਂ ਨੂੰ ਬਚਾ ਲਓ, ਬਾਕੀ ਤਾਂ ਸਾਡੇ ਕੋਲ ਕੁਛ ਨਹੀਂ। ਕੀ ਬਾਤ ਆ। ਅੱਛਾ ਜੀ, ਸ਼ਾਹ ਸੁਰਿਆ ਸਾਹਿਬ ਨੂੰ ਉਸਤਾਦ ਗੁਲਾਮ ਅਲੀ ਬੜੇ ਪਸੰਦ ਸੀ, ਨਿੱਕੇ ਲਾ ਤੋਂ ਜੀ ਇਹ ਗਜ਼ਲਾਂ ਸੁਣਦੇ ਆਂਦੇ ਆ। ਅੱਜ ਇਹਨਾਂ ਨੂੰ ਪੁੱਛਦੇ ਆ ਵੀ ਤੁਹਾਡੀ ਕੋਈ ਯਾਦ ਤਾਜ਼ਾ ਹੋਈ ਕਿਦਾਂ? क्या बात है जी, ज़बरदस्त मज़ा आ गया जी। ਹਾਂਜੀ, ਇਹ ਗਜ਼ਲ ਵੀ ਤੁਹਾਨੂੰ ਬੜੀ ਪਸੰਦ ਹੈ ਜੀ। पसंद है जी गज़ल, एक और बड़ी पसंद है, फरमाइश करांगे जी। ਅੱਛਾ ਅੱਛਾ हाँ उस कर दें फरमाइश जी। ਜੀ ਜ਼ਰੂਰ ਜੀ। ਜ਼ਾਹਦ ਸਾਹਿਬ। ਮਾਸ਼ਾਅੱਲਾ ਜੀ, ਰਾਣਾ ਖਾਲਸਾ ਸਾਹਿਬ ਨੇ ਬੜੀ ਗੱਲ ਕੀਤੀ। ਹਾਂ, ਬੜੀ ਗੱਲ। ਠੀਕ ਹੈ ਨਾ, ਕਿ ਇਹ ਅਸਲ ਸਾਡਾ ਚਿਹਰਾ, ਸਾਡੀ ਸਕਾਫਤ ਜਿਹੜੀ ਆ, ਅਸਲ ਹੈ। ਅਸਲ ਇਹ ਆ ਜਿਹੜਾ ਅਸੀਂ ਹੁਣ ਆ ਗਏ ਅਸਲ ਜਿਹੜਾ ਸੰਗੀਤ ਆ ਨਾ ਇਹ ਆ। ਤੇ ਉਹ ਹਾਈਬ੍ਰਿਡ ਜਿਹੜਾ ਜਾਂ ਦੂਸਰਾ ਸਿਸਟਮ ਜਿਹੜਾ ਮੰਮੀ ਡੈਡੀ ਉਹ ਸਿਸਟਮ ਆ ਗਿਆ, ਉਹਨੇ ਕਵਰ ਅਪ ਕਰ ਲਿਆ। ਹਾਲਾਂਕਿ ਅਸਲ ਚੀਜ਼ ਆ ਜਿਹੜੀ ਇਹਨਾਂ ਨੇ ਕੀਤੀ। ਵਾਹ ਵਾਹ। ਕੋਈ ਆਰਟੀਫੀਸ਼ੀਅਲ ਨਹੀਂ, ਕੋਈ ਬਣਾਵਟੀ ਨਹੀਂ, ਹਰ ਸ਼ੈ ਓਰੀਜਨਲ, ਹਰ ਸ਼ੈ ਅਸਲੀ ਆਪਣੀ ਹਾਲਤ ਦੇ ਵਿੱਚ। ਤੇ ਮੈਂ ਤਾਂ ਇੱਕ ਰਿਕੁਐਸਟ ਕਰੂੰਗਾ, ਅੱਗੇ ਦੋਸਤ ਕਹਿ ਰਹੇ ਸੀ ਜੋ ਮੇਰੀ ਫਰਮਾਇਸ਼, ਮੈਂ ਕਹਿੰਦਾ ਇਹਨਾਂ ਤੇ ਛੱਡ ਦਿਓ, ਜੋ ਸੁਣਾਈ ਜਾਣ ਸਰ, ਅੱਲਾ ਦੀ ਕਸਮ ਜੋ ਸੁਣਾ ਦੇਣ ਸਰ, ਐਡੀ ਸਾਰੀ ਯਕੀਨ ਕਰੋ ਅਖੀਰ ਹੋ ਗਈ। ਜੀ ਸ਼ਾਹ ਸੁਰਿਆ ਸਾਹਿਬ ਨੂੰ ਪੁੱਛਦੇ ਆ ਵੀ ਇਹਨਾਂ ਦੀ ਕੀ ਫਰਮਾਇਸ਼ ਆ, ਫਿਰ ਉਹ ਬਾਦ ਸਾਹਿਬ ਤੋਂ ਸੁਣਦੇ ਆ। इन्होंने जी गज़ल है जी, बड़ी प्यारी तो बड़ी मशहूर, बड़ी पुरानी गज़ल है, इतना टूटा हूँ कि छूने से बिखर जाऊँगा। ਇਹ ਸ਼ਾਹ ਸੁਰਿਆ ਸਮੇਤ ਜਿੰਨੇ ਵੀ ਮਿਰਚਾਂ ਦੇ ਆ ਨਾ ਜ਼ਿਮੀਦਾਰ, ਸਾਰਿਆਂ ਵਾਸਤੇ ਹੀ ਆ ਜੀ। ਇਤਨਾ ਟੂਟਾ ਹੂੰ, ਰੇਟ ਨੇ ਤੋੜ ਭੰਨ ਕਰਤੀ ਇਹਨਾਂ ਦੀ।
अगर और दुआ दोगे तो मर जाऊंगा, न टूटा के छूने से बिखर जाऊंगा। अब अगर और दुआ दोगे तो मर जाऊंगा, इतना टूटा छूने से बिखर जाऊंगा। पूछ कर मेरा पता वक्त आएगा न करो, पूछ कर मेरा पता वक्त आएगा न करो, मैं तो बंजारा हूँ क्या जाने किधर जाऊं। अब अगर यार दुआ दोगे तो मर जाऊंगा, इतना छूने से बिखर जाऊंगा। हर तरफ धुंध है, जुगनू है ना चरा कोई, हर तरफ धुंध है, जुगनू है ना चराग कोई, कौन पहचानेगा बस्ती में अगर जाऊंगा, कौन पहचानेगा बस्ती में अगर जाऊंगा। हाँ, अब अगर दुआ दोगे तो मर जाऊंगा, इतना छूने से बिखर जाऊंगा। जिंदगी में भी मुसाफिर हूँ तेरी कश्ती का, जिंदगी में जिंदगी जिंदगी में भी मुसाफिर हूँ तेरी कश्ती का, तू जहाँ मुझसे कहेगी मैं उतर जाऊंगा, तू जहाँ मुझसे कहेगी मैं उतर जाऊंगा। अब अगर
ਰਾਤ ਦਾ ਪਹਿਰ ਆ ਜੀ, ਬੜਾ ਸਵਾਦ ਆ ਰਿਹਾ। ਮੈਂ ਕਹਿੰਦਾ ਬੰਦੇ ਇਦਾਂ ਖੁੱਬੇ ਬੈਠੇ ਆ ਨਾ, ਅੱਗੇ ਪਿੱਛੇ ਨਾ ਜੀ ਬੰਦੇ ਇਸ ਦੁਪਹਿਰ ਨੂੰ ਨਿਕਲ ਜਾਂਦੇ ਆ। ਅੱਜ ਇੱਕ ਬੰਦਾ ਨਹੀਂ ਹਿਲਿਆ ਤੇ ਇੰਜ ਗੁੰਮ-ਸੁੰਮ ਹੋ ਕੇ ਬੈਠੇ ਆ, ਸਵਾਦ ਆ ਰਿਹਾ। ਯਕੀਨ ਰੱਬ ਤੇ ਕਰੋ, ਇਦਾਂ ਲੱਗਦਾ ਵੀ ਜਿਵੇਂ ਉਸਤਾਦ ਗੁਲਾਮ ਅਲੀ ਸਾਹਿਬ ਆਪ ਬੈਠੇ ਆ। ਐਸਾ ਰੰਗ ਚੜਿਆ ਹਸਨ ਅਬਾਸ ਸਾਹਿਬ ਨੂੰ। ਅੱਲਾ ਤੁਹਾਨੂੰ ਕਾਮਯਾਬ ਕਰੇ ਜੀ। ਅੱਛਾ, ਮੈਂ ਨਾ ਜੀ ਆ ਗਜ਼ਲ ਸੁਣੀ ਆ ਤੇ ਚਾਚੇ ਬੂਟੇ ਨੂੰ ਤੇ ਬਾਬੇ ਸ਼ੌਂਕੀ ਨੂੰ ਪੁੱਛਣਾ ਵੀ ਤੁਸੀਂ ਕਿੱਥੇ ਪਹੁੰਚੇ ਜੀ। माशाल्लाह जी, बहुत अच्छी गज़ल सुनाई है जी। हाँ जी, मैं कहना जी हर चीज़ का ना जी स्वाद वखरे वखरे ਆ ਗੱਲ ਆ हर चीज़ का स्वाद ਵੱਖਰੇ 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 ਸੀ। ਵਾਹ, ਵਾਹ, ਉਹ ਮਾੜਾ ਗਵਈਆ ਹੋਵੇ ਨਾ ਬੈਠਾ ਤੇ ਉਹ ਸੋਟੇ ਨਾਲ ਦਾਦ ਮੰਗਦਾ, ਦਾਦ ਦਿਓ ਜੀ ਦਾ। ਲੇਕਿਨ ਜਦੋਂ ਅੱਗੋਂ ਕੋਈ ਚੀਜ਼ ਨਜ਼ਰ ਆਉਂਦੀ ਬੰਦਾ ਆਪੇ ਹੀ ਦਾਦ ਦੇ ਦਿੰਦਾ, ਫਿਰ ਕਹਿਣ ਦੀ ਲੋੜ ਹੀ ਨਹੀਂ ਪੈਂਦੀ। ਫਿਰ ਕਹਿਣ ਦੀ ਲੋੜ ਹੀ ਨਹੀਂ ਪੈਂਦੀ, ਫਿਰ ਦਾਦ ਦਿਲੋਂ ਆਪੇ ਹੀ ਨਿਕਲਦੀ ਹੈ ਜੀ। ਤੇ ਮਾਸ਼ਾਅੱਲਾ ਬਹੁਤ ਅੱਛੇ ਗਵਈਏ ਨੇ ਜੀ, ਬਹੁਤ ਅੱਛੀ ਗਜ਼ਲ ਸੁਣਾਈ ਹੈ ਜੀ। ਅੱਲਾਹ ਤਾਲਾ ਇਹਨਾਂ ਨੂੰ ਕਾਮਯਾਬ ਕਰੇ ਔਰ ਇਹਨਾਂ ਨੂੰ ਹੋਰ ਤਰੱਕੀ ਦੇਵੇ ਜੀ। ਸਾਡੀ ਤਾਂ ਦੁਆ ਇਹਨਾਂ ਦੇ ਨਾਲ ਜੀ। ਤੇ ਬਹੁਤ ਅੱਛਾ ਜੀ। ਦੇਖੋ ਨਾ ਜੀ, ਉਹ ਸਮਝ ਨਹੀਂ ਆਉਂਦੀ ਵੀ ਤਬਲਾ ਸੁਣੀ ਜਾਈਏ, ਉਧਰ ਉਹ ਹਾਰਮੋਨੀਅਮ ਵੱਜਦਾ ਨਾ ਜੀ, ਜਦੋਂ ਵਾਜਾ ਵਜਾਉਂਦੇ ਆ ਤੇ ਉਹ ਬੋਲ ਰਿਹਾ ਵਿੱਚ, ਕੱਲਾ ਕੱਲਾ ਲਫ਼ਜ਼ ਬੋਲ ਰਿਹਾ। ਐਸਾ ਵਧੀਆ। ਬਾਬਾ ਸ਼ੌਂਕੀ ਜੀ ਤੁਸੀਂ ਦੱਸੋ ਜੀ। ਮੈਨੂੰ ਤਾਂ ਜੀ ਇਸ ਤਰ੍ਹਾਂ ਮਾਲੂਮ ਹੋਇਆ ਵੀ ਜਿਵੇਂ ਗੁਲਾਮ ਅਲੀ ਖੁਦ ਬੈਠੇ ਤਰਾਈ ਚੜਾਈ ਬਿਲਕੁਲ ਇਹ ਦੇਖਣ ਵਾਲੀ ਚੀਜ਼ ਹੈ। ਬਾਕੀ ਗੱਲ ਦਾ ਤਾਂ ਹਰ ਆਦਮੀ ਹੋਈ ਹੈ। ਤਰਾਈ ਚੜਾਈ ਤੇ ਮੈਂ ਬੜਾ ਇਹਨਾਂ ਤੇ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ। ਬਹੁਤ ਤਰਾਈ ਚੜਾਈ ਤੇ ਮੈਂ ਇਹਨੂੰ ਬਹੁਤ ਮੇਰੇ ਅੰਦਰ ਖੁੱਭ ਗਿਆ ਜੀ। ਅੱਛਾ ਜੀ, ਹਾਂਜੀ, ਬਹੁਤ ਅੱਛੇ ਆ। ਅੱਲਾਹ ਤਾਲਾ ਇਹਨਾਂ ਨੂੰ ਇਸ ਤੋਂ ਵੀ ਜ਼ਿਆਦਾ ਅਜਲ ਦੇਵੇ। ਆਮੀਨ। ਹਾਂਜੀ, ਬਹੁਤ ਅੱਛੇ ਬਹੁਤ ਅੱਛੇ। ਬਾਬਾ ਸ਼ੌਂਕੀ ਬਰੀਕ ਆਦਮੀ, ਸਾਨੂੰ ਤਾਂ ਅੱਜ ਪਤਾ ਲੱਗਿਆ। ਉਹ ਕਹਿੰਦਾ ਤਰਾਈ ਤੇ ਚੜਾਈ ਇਹੋ ਚੀਜ਼ ਦੇਖਣੀ ਹੋਈ। ਇਹ ਸ਼ਾਇਦ ਦੇਖਣੀ ਹੁੰਦੀ। ਰਾਣਾ ਸਾਹਿਬ ਥੱਲਾ ਸੁਰ ਮੁੰਡੇ ਦਾ ਕਿਵੇਂ ਆ ਜੀ? ਜਦੋਂ ਨਹੀਂ, ਮੈਂ ਉਹ ਕਹਿ ਰਿਹਾ ਕਿ ਨਿਚਲੇ ਸੁਰ 'ਚ ਸਭ ਤੋਂ ਮੁਸ਼ਕਿਲ ਹੁੰਦਾ ਵਾ ਗਾਣਾ ਹੈ। ਤੇ ਮਹਾਰਤ ਜਿਹੜੀ ਹੈ ਨਾ ਇੱਥੇ ਤੇ ਮਾਸ਼ਾਅੱਲਾ ਬਹੁਤ ਪਲੇਅਰ ਆ, ਬਹੁਤ ਸੋਹਣਾ। ਹੌਸਲੇ ਸੁਰ ਨੂੰ ਇਹ ਬੜਾ ਕਾਬੂ ਆ ਮੁੰਡੇ ਦਾ। ਇਹ ਸਾਰਿਆਂ ਤੋਂ ਔਖਾ ਕੰਮ ਹੈ। नवाजिश थोड़ी सारे ਉਰਦੂ ਸੁਣਾ ਰਹੇ ਸਨ। ਬਾਕੀ ਅਸੀਂ ਤਸਬੀ ਬੰਦੇ ਨਹੀਂ ਹੈਗੇ ਉਰਦੂ ਪੰਜਾਬੀ ਵਾਲੇ, ਸਾਡੀ ਬੋਲੀ ਪੰਜਾਬੀ ਹੈ ਲੇਕਿਨ ਅਸੀਂ ਜਿਹੜੀ ਉਰਦੂ ਵੀ ਸਾਡੀ ਜ਼ੁਬਾਨ ਹੈ ਤੇ ਔਰ ਬੜਾ ਅੱਛਾ ਸੁਣਨ ਨੂੰ ਮਿਲਿਆ ਅੱਗੇ। ਉਹ ਤੁਸੀਂ ਬਹੁਤ ਪਿਆਰਾ ਗਾਇਆ ਔਰ ਦੋਸਤਾਂ ਦੀ ਫਰਮਾਇਸ਼ ਸੀ ਕਿ ਜਨਾਬ ਮੋਹਸਨ ਨਕਵੀ ਸਾਹਿਬ ਦੀ ਚੀਜ਼ ਆਵਾਰਗੀ ਉਹ ਅਗਰ ਤੁਸੀਂ ਸੁਣਾ ਦੋਗੇ ਤੇ ਬਹੁਤ ਚੰਗਾ ਲੱਗੇਗਾ ਜੀ। ਬਹੁਤ ਸ਼ੁਕਰੀਆ। ਕੈਸੀ ਗੱਲ ਆ ਜੀ। ਕਾਸ਼ੀ ਸਾਹਿਬ ਨੇ ਜੀ ਹੱਥ ਖੜਾ ਕਰਿਓ ਜੀ। ਹਾਂ, ਇਹਨਾਂ ਨੇ ਵੀ ਅੱਗੇ ਇਸੇ ਗਜ਼ਲ ਦੀ ਫਰਮਾਇਸ਼ ਕੀਤੀ ਹੈ ਵਾਰਗੀ, ਤੇ ਮਲਕ ਸਾਹਿਬ ਨੇ ਵੀ ਉਹੀ ਕਰਤੀ। ਲਓ ਜੀ ਸੁਣਦੇ ਹਾਂ ਵਾਰਗੀ। ਆਜੋ। अपनी आवाज की लर्जिश पे तो काबू पालो, अपनी आवाज की लर्जिश पे तो काबू पालो। प्यार के बोल तो होंठों से निकल जाते हैं, अपने तेवर को संभालो कि कोई अपने तेवर को संभालो कि कोई ये न कहे। दिल बदलते हैं तो चेहरे भी बदल जाते हैं। ये दिल ये पागल दिल मेरा है। ये दिल पागल दिल मेरा, ये दिल ये पागल दिल मेरा क्यों बुझ गया आवारगी। ये पागल
शहर था, इस दश्त में एक शहर था, वो क्या हुआ आवारगी। ये पागल दिल मेरा क्यों बुझ गया आवारगी। इस दश्त में एक शहर था, इस दश्त में एक शहर था, वो क्या हुआ आवारगी। ये पागल दिल मेरा क्यों बुझ गया आवारगी, आवारगी, आवारगी। काबिल समात शेर है। कल शब मुझे बेशक्ल सी आवाज ने चौंका दिया। कल शब मुझे बेशक्ल सी आवाज ने चौंका दिया। मैंने कहा तू कौन है, मैंने कहा तू कौन है, उसने कहा आवारगी। पागल दिल मेरा बुझ गया आवारगी। कल शब मुझे बेशक्ल सी आवाज ने चौंका दिया। मैंने कहा तू कौन है, मैंने कहा तू कौन है, उसने कहा आवारगी। ये पागल बुझ गया आवारगी। इस दश्त में एक शहर था, इस दश्त में एक शहर था, वो क्या हुआ आवारगी। ये पागल दिल मेरा। अजनबी झोंके ने जब, एक अजनबी झोंके ने जब पूछा मेरे गम का सबब। एक अजनबी झोंके ने जब पूछा मेरे गम का सबब। सहरा की भीगी रेत पर, सहरा की भीगी रेत पर मैंने लिखा आवारगी। ये पागल दिल मेरा बुझ गया आवारगी। इस दश्त में एक शहर था, इस दश्त में एक शहर था, वो क्या हुआ आवारगी। ये पागल दिल मेरा। दर्द की तन्हाइयाँ, ये दश्त का वीरान सफर। लफ्ज़ है तन्हाइयाँ, इसका इफेक्ट पेश कर रहा हूँ म्यूज़िक के ज़रिए, काबिल गौर है। तन्हाइयाँ को आपने महसूस करना है। तन्हाइयाँ
तन्हाया तन्हाया ये दर्द की तन्हाया ये दस्त का वीरा सफर हम लोग तो उकता गए हम लोग तो उकता गए अपनी सुना आवाज़ ये पागल आवाज़गी इस दस्त में एक शहर था वो क्या हुआ आवाज़गी ये पागल दिल मेरा मक्तार है गज़ल का कल रात तन्हा चांद को देखा था मैंने ख्वाब में। अब ख्वाब का इफेक्ट है ख्वाब में ख्वाब में ख्वाब में ख्वाब में कल रात तन्हा चाँद को देखा था मैंने ख्वाब में मोहसिन मुझे रास आएगी मोहसिन मुझे रास आएगी शायद सदा आएगी ये पागल दिल मेरा बुझ गया आवाज़ ये अब मेरा दिल है कि आखिरी शेर एक और मैं सुनाऊंगा हाँ एक तू के सदियों से मेरे हम राह भी हम राज भी एक तू के सदियों से मेरे हम राह भी हम राज भी एक मैं के तेरे नाम से एक मैं के तेरे नाम से नायाशना आवाज़गी ये पागल बुझ गया आवाज़गी इस दश्त में एक शहर था इस दश्त में एक शहर था वो क्या हुआ ये पागल क्यों बुझ गया आवाज़गी ਅਸੀਂ ਜੀ ਬੜੇ ਸ਼ੁਕਰਗੁਜ਼ਾਰ ਹਾਂ ਹਸਨ ਅਬਾਸ ਸਾਹਿਬ ਦੇ ਤੇ ਨਾਲ ਉਹਨਾਂ ਦੇ ਵਾਲਦ ਸਾਹਿਬ ਬੈਠੇ ਮੁਖਤਾਰ ਸਾਹਿਬ ਜੀ ਅੱਲਾਹ ਤਾਲਾ ਤੁਹਾਨੂੰ ਹੋਰ ਇੱਜ਼ਤਾਂ ਦੇਵੇ ਕਾਮਯਾਬ ਕਰੇ ਜੀ ਅਸੀਂ ਤੁਹਾਨੂੰ ਵੱਡੇ ਵੱਡੇ ਟੀਵੀਆਂ 'ਚ ਤੇ ਵੱਡੇ ਸਟੇਜਾਂ ਤੇ ਦੇਖੀਏ ਸ਼ੁਕਰੀਆ ਹਾਂਜੀ ਤੇ ਇਨਸ਼ਾਅੱਲਾ ਤੁਸੀਂ ਜਾਓਗੇ ਵੀ ਜਿੰਨੀ ਮਿਹਨਤ ਕੀਤੀ ਹੈ ਤੇ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਜੀ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਦੀ ਰੌਣਕ ਬਣੇ ਜੀ ਸਾਡੇ ਇਹ ਜਿਹੜਾ ਇਕੱਠ ਸਾਥ ਲੱਗੀ ਆ ਇਹ ਪਿੰਡਾਂ ਦੀ ਜਿਹੜੀ ਰੌਣਕ ਉਮੀਦ ਆ ਤੁਹਾਨੂੰ ਵੀ ਪਸੰਦ ਆਇਆ ਹੁਣ ਹਸਨ ਅਬਾਸ ਸਾਹਿਬ बहुत अच्छा माशाल्लाह ਤੁਹਾਡਾ प्रोग्राम एक ये कह लो कि आप वो उर्दू में मैं बात करूँगा कि आप लोग जो काम करते हैं आप रूहों के तबीब हैं ओह सच्ची बात तो ये आपका जो काम है वो रूह में जाके लगता है तो जब रूह में बात असर करे तो फिर ही दाद देने को दिल करता है क्या तो बहुत अच्छा प्रोग्राम है आपका बड़ा अच्छा लगा हमें भी आके जितनी मोहब्बत से आपने सुना है प्यार से सुना है सबके बड़े मशकूर हैं अल्लाह आप सबको खुश रखे ऐसे ही आप अच्छा जो है वो काम करते रहें तो पाकिस्तान का सर बुलंद करते रहें इंशाअल्लाह अल्लाह आपको खुश रखे ਉਮੀਦ ਆ ਜੀ ਤੁਹਾਨੂੰ ਇੰਨਾ ਪਸੰਦ ਆਊਗਾ ਕਿ ਤੁਸੀਂ ਸਾਨੂੰ ਫਰਮਾਇਸ਼ ਕਰੋਗੇ ਕਿ ਹਸਨ ਅਬਾਸ ਸਾਹਿਬ ਨੂੰ ਦੁਬਾਰਾ ਬੁਲਾਓ ਜੀ ਤੇ ਅਖੀਰ ਦੇ ਉੱਤੇ ਜੀ ਦੁਆਵਾਂ ਜੀ ਜਿੱਥੇ ਰਹੋ ਸੁਖੀ ਰਹੋ ਜੀ ਰੱਬ ਤੁਹਾਨੂੰ ਤੰਦਰੁਸਤ ਰੱਖੇ
ਅਸੀਂ ਮਲਕ ਸਫਦਰ ਸ਼ਾਹ ਸਾਹਿਬ ਦੇ ਵੀ ਸ਼ੁਕਰਗੁਜ਼ਾਰ ਹਾਂ ਕਿ ਅੱਧ ਰਾਤ ਨੂੰ ਜੀ ਸਾਡੇ ਨੂੰ ਟਾਈਮ ਦਿੱਤਾ, ਇੰਨਾ ਸਫ਼ਰ ਕਰਕੇ ਆਏ। ਜੀ ਆਇਆਂ ਨੂੰ, ਸਤ ਬਿਸਮਿਲ੍ਲਾ ਜੀ। ਆਪਣੇ ਬਜ਼ੁਰਗਾਂ ਦੇ ਸਾਰਿਆਂ ਦੇ ਅਸੀਂ ਸ਼ੁਕਰਗੁਜ਼ਾਰ ਹਾਂ ਜੀ। ਬੜੀ ਮਿਹਰਬਾਨੀ, ਦੁਆਵਾਂ 'ਚ ਯਾਦ ਰੱਖਿਓ, ਜਿਉਂਦੇ ਵਾਸਤੇ ਰਹੋ ਜੀ।